ਮਿੰਟੂ ਜੀ ਸੁਪਰੀਮ ਕੋਰਟ ਦੀ ਗੱਲ ਕਰੀਏ। ਸੁਪਰੀਮ ਕੋਰਟ ਕਹਿੰਦੀ ਹੈ ਵੀ ਛੋਟੀ ਉਮਰ 'ਚ ਜਵਾਕ ਨੂੰ ਸਕੂਲ ਨਾ ਭੇਜੋ, ਸਿਹਤ ਤੇ ਬੜਾ ਡੂੰਘਾ ਅਸਰ ਪੈਂਦਾ ਹੈ, ਪਰ ਅਸੀਂ ਨਹੀਂ ਮੰਨਦੇ ਮੈਂ ਕਿਤੇ। ਮੈਂ ਤੇ ਇਹ ਪਿੱਟਦਾ ਕਿ ਛੋਟੀ ਉਮਰ 'ਚ ਵਿਆਹ ਵੀ ਨਹੀਂ ਕਰਨਾ ਚਾਹੀਦਾ ਬੱਚੇ ਦਾ। ਜੀ। ਮੈਂ ਤੇ ਇਹ ਵੀ ਕਹਿੰਦਾ ਕਿ ਛੋਟੀ ਉਮਰ ਦੇ ਵਿੱਚ ਬਾਹਰ ਵੀ ਨਹੀਂ ਘੱਲਣਾ ਚਾਹੀਦਾ ਬੱਚੇ ਨੂੰ। ਹੂੰ। ਅੱਜ ਕੈਨੇਡਾ ਦੇ ਵਿੱਚ ਜੀ। ਘੱਗੇ ਤੋਂ ਮੁੰਡਾ ਗਿਆ ਸੀ ਵਿਸ਼ਾਲ, ਉਹਨੇ ਆਤਮ ਹੱਤਿਆ ਕੀਤੀ ਹੈ ਸਟ੍ਰੈਸ ਕਰਕੇ। ਓ। ਵਰਿੰਦਰਦੀਪ ਮੁਕਤਸਰ ਜ਼ਿਲ੍ਹੇ ਦਾ ਹੀ ਸੀਗਾ। ਜੀ। ਪਿਛਲੇ ਸਾਲ ਗੱਡੀ ਦੇ ਅੱਗੇ ਕੁੱਦ ਗਿਆ ਸੀ ਕੈਨੇਡਾ ਦੇ ਵਿੱਚ, ਹਾਂਜੀ। ਕਿਉਂਕਿ ਉਹਦਾ ਜਿਹੜਾ ਉਹ ਸਟੱਡੀ ਵਾਲਾ ਪਰਮਿਟ ਵਗੈਰਾ ਜਿਹੜਾ ਹੁੰਦਾ ਐਕਸਪਾਇਰ ਹੋ ਗਿਆ, ਕਾਲਜ ਨੇ ਉਹਨੂੰ ਕੱਢ ਦਿੱਤਾ, ਫੀਸ ਉਹ ਭਰ ਨਹੀਂ ਸੀ ਪਾਇਆ, ਹੂੰ। ਘਰੇ ਪਿੱਛੇ ਗਰੀਬੀ ਸੀਗੀ। ਜੀ। ਦਮਨਦੀਪ ਕੌਰ ਕੁੜੀ ਨੇ ਸਟ੍ਰੈਸ ਕਰਕੇ ਖੁਦਕੁਸ਼ੀ ਕਰ ਲਈ, ਮਹਿਜ਼ 19-20 ਸਾਲ ਦੀ ਸੀ, ਕੈਨੇਡਾ ਦੇ ਵਿੱਚ ਮੌਂਟਰੀਅਲ। ਹਾਂਜੀ। ਕਿੰਨੀਆਂ ਘਟਨਾਵਾਂ ਮੈਂ ਗਿਣਾ ਸਕਦਾ ਕਿ ਜਿੱਥੇ ਬੱਚੇ ਸਟ੍ਰੈਸ ਕਰਕੇ ਨਹੀਂ ਸਟ੍ਰੈਸ ਨੂੰ ਫੇਸ ਕਰ ਸਕੇ। ਉਹ ਜੀ। ਛੋਟੀ ਉਮਰ ਦੇ ਵਿੱਚ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ। ਗੱਲ ਤੇ ਸੁਪਰੀਮ ਕੋਰਟ ਦੀ ਸਹੀ ਹੈ, ਪਰ ਅਸੀਂ ਕਾਲੇ ਲੋਕ ਹਾਂ। ਹੂੰ। ਅਸੀਂ ਬਹੁਤ ਜਲਦੀ ਆਕਾਸ਼ ਤੇ ਚੜ ਜਾਣਾ ਚਾਹੁੰਦੇ ਹਾਂ। ਜੀ। ਸਾਨੂੰ ਇੱਥੇ ਤੇ 4 ਦਿਨ ਇੱਥੇ ਸਾਡੇ ਨਾਲ ਜਿਮ ਚ ਆ ਕੇ 5ਵੇਂ ਦਿਨ ਪੁੱਛਦੇ ਆ, ਬਾਈਸੈਪ ਨਹੀਂ ਬਣੇ ਸਰ, ਹੂੰ। ਟ੍ਰਾਈਸੈਪ ਨਹੀਂ ਬਣਿਆ ਸਰ। ਜੀ। ਉਹ ਇਸ ਜ਼ਿੰਦਗੀ ਚ ਬਾਈਸੈਪ ਟ੍ਰਾਈਸੈਪ ਜਿਨ੍ਹਾਂ ਦੇ ਤੁਸੀਂ ਵੇਖਦੇ ਹੋ ਨਾ, ਉਹਨਾਂ ਨੇ ਸਾਲ ਗਾਲੇ ਨੇ, ਹੂੰ। ਦਹਾਕੇ ਗਾਲੇ ਨੇ। ਜੀ। ਇਹ ਅਸੀਂ ਰਿਜ਼ਲਟ ਏਡੀ ਛੇਤੀ ਭਾਲਦੇ ਹਾਂ ਜ਼ਿੰਦਗੀ ਚ। ਸੋ ਕਾਹਲੀ ਹੈ ਸਾਨੂੰ ਸਾਰਿਆਂ ਨੂੰ। ਮਾਫ ਕਰਨਾ, ਮੈਂ ਸਾਰੇ ਬੱਚਿਆਂ ਨੂੰ ਨਹੀਂ ਕਿਸੇ ਨੂੰ ਕਹਿ ਰਿਹਾ ਵਾ, ਮੈਂ ਜੀ। ਕਹਿ ਜੀ ਰਿਹਾ ਕਿ ਸਹੀ ਗੱਲ। ਸਾਰਿਆਂ ਨੂੰ ਕਾਹਲੀ ਹੈ ਕਿ ਬਿਲਕੁਲ। ਬੱਚਾ 2.5 ਸਾਲ ਦਾ ਬੱਚਾ ਜੀ ਪਲੇਵੈਲ ਚ ਜਾਏਗਾ, ਪਲੇਵੈਲ ਚ ਜਾਏਗਾ। 3 ਸਾਲ ਦਾ ਹੋ ਗਿਆ ਆਂਗਣਵਾੜੀ ਚ ਜਾਏਗਾ। 5 ਸਾਲ ਦੇ ਨੂੰ ਤਾਂ ਇਹਨਾਂ ਦੀ ਪੇਜ ਚੱਲਦੀ ਹੋਵੇ ਤੇ BA ਕਰਵਾ ਦੇਣ 5 ਸਾਲ ਦੇ ਨੂੰ। ਜੀ। ਇੰਨੀ ਕਾਹਲੀ ਮੱਚੀ ਹੈ, ਇੰਨੀ ਕਾਹਲੀ ਮੱਚੀ ਹੈ। ਆਹ ਟਾਰਗੇਟ ਹੈ 5th ਚ ਬੇਟਾ ਇੰਨੇ ਆਣੇ ਚਾਹੀਦੇ ਆ, 8th ਚ ਇੰਨੇ ਆਣੇ ਚਾਹੀਦੇ ਆ। ਆਪ ਜ਼ਿੰਦਗੀ ਚ ਭਾਵੇਂ ਰੀਪੀਅਰ ਮੇਰੇ ਵਾਂਗੂ ਆਉਂਦੀ ਹੋਵੇ, 8ਵੀਂ ਚ ਵੀ, 10ਵੀਂ ਚ ਵੀ, 12ਵੀਂ ਚ, ਆ ਲੈ ਕੇ ਆ। ਸੋ ਸੁਪਰੀਮ ਕੋਰਟ ਨੇ ਸਹੀ ਕਿਹਾ, ਚੈਲੰਜ ਹੋਇਆ ਸੀਗਾ ਕਿਸੇ ਚੀਜ਼ ਨੂੰ ਲੈ ਕੇ, ਪਟੀਸ਼ਨ ਭੇਜੀ ਸੀਗੀ, ਤਾਂ ਉਹ ਪਟੀਸ਼ਨ ਜਿਹੜੀ ਹੈ ਮਨਜ਼ੂਰ ਹੋਈ, ਸੁਣਵਾਈ ਕੀਤੀ ਗਈ, ਤਾਂ ਉਹਨਾਂ ਨੇ ਕਿਹਾ ਕਿ ਛੋਟੀ ਉਮਰ 'ਚ ਬੱਚੇ ਨੂੰ ਸਕੂਲ ਨਾ ਭੇਜੋ, ਸਿਹਤ ਤੇ ਡੂੰਘਾ ਪ੍ਰਭਾਵ ਪੈਂਦਾ। ਤਾਂ ਸਹੀ ਗੱਲ ਹੈ ਉਹਨਾਂ ਦੀ, ਕਿਉਂਕਿ ਜਿੱਦਾਂ ਆ ਜਿਹੜੇ ਕੇਂਦਰੀ ਵਿਦਿਆਲੇ ਹੁੰਦੇ ਆ, ਇਹਦੇ ਵਿੱਚ ਉਮਰ ਹੱਦ ਹੁੰਦੀ ਹੈ, ਉਸ ਉਮਰ ਹੱਦ ਨੂੰ ਚੈਲੰਜ ਕੀਤਾ ਗਿਆ ਸੀ। ਤਾਂ ਉਹਨਾਂ ਨੇ ਕਿਹਾ ਕਿ ਨਹੀਂ, ਛੋਟੀ ਉਮਰ ਦੇ ਵਿੱਚ ਬੱਚੇ ਸਕੂਲ ਨਹੀਂ ਭੇਜੇ ਜਾਣੇ ਚਾਹੀਦੇ। ਤਾਂ ਬਿਲਕੁਲ ਇਹਦੇ ਤੇ ਮੈਂ ਕਹਿੰਦਾ ਕਿ ਪੂਰੇ ਜਿੰਨੇ ਵੀ ਸਕੂਲ ਨੇ ਇੰਡੀਆ ਦੇ, ਈਵਨ ਦੋ ਕਿ ਪਲੇਵੈਲ ਸਕੂਲ ਵੀ ਜਿਹੜੇ ਆ, ਆਂਗਣਵਾੜੀ ਵੀ ਹੈ, ਉੱਥੇ ਵੀ ਦੁਬਾਰਾ ਵੇਖਣਾ ਚਾਹੀਦਾ, ਨਜ਼ਰਸਾਨੀ ਕਰਨੀ ਚਾਹੀਦੀ ਹੈ ਕਿ ਬੱਚਾ ਕਿਸ ਉਮਰ ਤੋਂ ਸ਼ੁਰੂਆਤ ਕਰੇ ਉਸ ਸਫ਼ਰ। ਮਿੰਟੂ ਜੀ ਸੁਪਰੀਮ ਕੋਰਟ ਦੀ ਗੱਲ ਕਰੀਏ। ਸੁਪਰੀਮ ਕੋਰਟ ਕਹਿੰਦੀ ਹੈ ਵੀ ਛੋਟੀ ਉਮਰ 'ਚ ਜਵਾਕ ਨੂੰ ਸਕੂਲ ਨਾ ਭੇਜੋ, ਸਿਹਤ ਤੇ ਬੜਾ ਡੂੰਘਾ ਅਸਰ ਪੈਂਦਾ ਹੈ, ਪਰ ਅਸੀਂ ਨਹੀਂ ਮੰਨਦੇ ਕਿਤੇ। ਮੈਂ ਤੇ ਇਹ ਪਿੱਟਦਾ ਕਿ ਛੋਟੀ ਉਮਰ 'ਚ ਵਿਆਹ ਵੀ ਨਹੀਂ ਕਰਨਾ ਚਾਹੀਦਾ ਬੱਚੇ ਦਾ। ਜੀ। ਮੈਂ ਤੇ ਇਹ ਵੀ ਕਹਿੰਦਾ ਕਿ ਛੋਟੀ ਉਮਰ ਦੇ ਵਿੱਚ ਬਾਹਰ ਵੀ ਨਹੀਂ ਘੱਲਣਾ ਚਾਹੀਦਾ ਬੱਚੇ ਨੂੰ। ਹੂੰ। ਅੱਜ ਕੈਨੇਡਾ ਦੇ ਵਿੱਚ ਜੀ। ਘੱਗੇ ਤੋਂ ਮੁੰਡਾ ਗਿਆ ਸੀ ਵਿਸ਼ਾਲ, ਉਹਨੇ ਆਤਮ ਹੱਤਿਆ ਕੀਤੀ ਹੈ ਸਟ੍ਰੈਸ ਕਰਕੇ। ਓ। ਵਰਿੰਦਰਦੀਪ ਮੁਕਤਸਰ ਜ਼ਿਲ੍ਹੇ ਦਾ ਹੀ ਸੀਗਾ। ਜੀ। ਪਿਛਲੇ ਸਾਲ ਗੱਡੀ ਦੇ ਅੱਗੇ ਕੁੱਦ ਗਿਆ ਸੀ ਕੈਨੇਡਾ ਦੇ ਵਿੱਚ, ਹਾਂਜੀ। ਕਿਉਂਕਿ ਉਹਦਾ ਜਿਹੜਾ ਉਹ ਸਟੱਡੀ ਵਾਲਾ ਪਰਮਿਟ ਵਗੈਰਾ ਜਿਹੜਾ ਹੁੰਦਾ ਐਕਸਪਾਇਰ ਹੋ ਗਿਆ, ਕਾਲਜ ਨੇ ਉਹਨੂੰ ਕੱਢ ਦਿੱਤਾ, ਫੀਸ ਉਹ ਭਰ ਨਹੀਂ ਸੀ ਪਾਇਆ, ਹੂੰ। ਘਰੇ ਪਿੱਛੇ ਗਰੀਬੀ ਸੀਗੀ। ਜੀ। ਦਮਨਦੀਪ ਕੌਰ ਕੁੜੀ ਨੇ ਸਟ੍ਰੈਸ ਕਰਕੇ ਖੁਦਕੁਸ਼ੀ ਕਰ ਲਈ, ਮਹਿਜ਼ 19-20 ਸਾਲ ਦੀ ਸੀ, ਕੈਨੇਡਾ ਦੇ ਵਿੱਚ ਮੌਂਟਰੀਅਲ। ਹਾਂਜੀ। ਕਿੰਨੀਆਂ ਘਟਨਾਵਾਂ ਮੈਂ ਗਿਣਾ ਸਕਦਾ ਕਿ ਜਿੱਥੇ ਬੱਚੇ ਸਟ੍ਰੈਸ ਕਰਕੇ ਨਹੀਂ ਸਟ੍ਰੈਸ ਨੂੰ ਫੇਸ ਕਰ ਸਕੇ। ਉਹ ਜੀ। ਛੋਟੀ ਉਮਰ ਦੇ ਵਿੱਚ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ। ਗੱਲ ਤੇ ਸੁਪਰੀਮ ਕੋਰਟ ਦੀ ਸਹੀ ਹੈ, ਪਰ ਅਸੀਂ ਕਾਲੇ ਲੋਕ ਹਾਂ। ਅਸੀਂ ਬਹੁਤ ਜਲਦੀ ਆਕਾਸ਼ ਤੇ ਚੜ ਜਾਣਾ ਚਾਹੁੰਦੇ ਹਾਂ। ਜੀ। ਸਾਨੂੰ ਇੱਥੇ ਤੇ 4 ਦਿਨ ਇੱਥੇ ਸਾਡੇ ਨਾਲ ਜਿਮ ਚ ਆ ਕੇ 5ਵੇਂ ਦਿਨ ਪੁੱਛਦੇ ਆ, ਬਾਈਸੈਪ ਨਹੀਂ ਬਣੇ ਸਰ, ਟ੍ਰਾਈਸੈਪ ਨਹੀਂ ਬਣਿਆ ਸਰ। ਜੀ। ਉਹ ਇਸ ਜ਼ਿੰਦਗੀ ਚ ਬਾਈਸੈਪ ਟ੍ਰਾਈਸੈਪ ਜਿਨ੍ਹਾਂ ਦੇ ਤੁਸੀਂ ਵੇਖਦੇ ਹੋ ਨਾ, ਉਹਨਾਂ ਨੇ ਸਾਲ ਗਾਲੇ ਨੇ, ਦਹਾਕੇ ਗਾਲੇ ਨੇ। ਜੀ। ਇਹ ਅਸੀਂ ਰਿਜ਼ਲਟ ਏਡੀ ਛੇਤੀ ਭਾਲਦੇ ਹਾਂ ਜ਼ਿੰਦਗੀ ਚ। ਸੋ ਕਾਹਲੀ ਹੈ ਸਾਨੂੰ ਸਾਰਿਆਂ ਨੂੰ। ਮਾਫ ਕਰਨਾ, ਮੈਂ ਸਾਰੇ ਬੱਚਿਆਂ ਨੂੰ ਨਹੀਂ ਕਿਸੇ ਨੂੰ ਕਹਿ ਰਿਹਾ ਵਾ, ਮੈਂ ਕਹਿ ਰਿਹਾ ਕਿ ਸਾਰਿਆਂ ਨੂੰ ਕਾਹਲੀ ਹੈ ਕਿ ਬੱਚਾ 2.5 ਸਾਲ ਦਾ ਬੱਚਾ ਜੀ ਪਲੇਵੈਲ ਚ ਜਾਏਗਾ, ਪਲੇਵੈਲ ਚ ਜਾਏਗਾ। 3 ਸਾਲ ਦਾ ਹੋ ਗਿਆ ਆਂਗਣਵਾੜੀ ਚ ਜਾਏਗਾ। 5 ਸਾਲ ਦੇ ਨੂੰ ਤਾਂ ਇਹਨਾਂ ਦੀ ਪੇਜ ਚੱਲਦੀ ਹੋਵੇ ਤੇ BA ਕਰਵਾ ਦੇਣ 5 ਸਾਲ ਦੇ ਨੂੰ। ਜੀ। ਇੰਨੀ ਕਾਹਲੀ ਮੱਚੀ ਹੈ, ਇੰਨੀ ਕਾਹਲੀ ਮੱਚੀ ਹੈ। ਆਹ ਟਾਰਗੇਟ ਹੈ 5th ਚ ਬੇਟਾ ਇੰਨੇ ਆਣੇ ਚਾਹੀਦੇ ਆ, 8th ਚ ਇੰਨੇ ਆਣੇ ਚਾਹੀਦੇ ਆ। ਆਪ ਜ਼ਿੰਦਗੀ ਚ ਭਾਵੇਂ ਰੀਪੀਅਰ ਮੇਰੇ ਵਾਂਗੂ ਆਉਂਦੀ ਹੋਵੇ, 8ਵੀਂ ਚ ਵੀ, 10ਵੀਂ ਚ ਵੀ, 12ਵੀਂ ਚ, ਆ ਲੈ ਕੇ ਆ। ਸੋ ਸੁਪਰੀਮ ਕੋਰਟ ਨੇ ਸਹੀ ਕਿਹਾ, ਚੈਲੰਜ ਹੋਇਆ ਸੀਗਾ ਕਿਸੇ ਚੀਜ਼ ਨੂੰ ਲੈ ਕੇ, ਪਟੀਸ਼ਨ ਭੇਜੀ ਸੀਗੀ, ਤਾਂ ਉਹ ਪਟੀਸ਼ਨ ਜਿਹੜੀ ਹੈ ਮਨਜ਼ੂਰ ਹੋਈ, ਸੁਣਵਾਈ ਕੀਤੀ ਗਈ,
ਤਾਂ ਉਹਨਾਂ ਨੇ ਕਿਹਾ ਕਿ ਛੋਟੀ ਉਮਰ 'ਚ ਬੱਚੇ ਨੂੰ ਸਕੂਲ ਨਾ ਭੇਜੋ, ਸਿਹਤ ਤੇ ਡੂੰਘਾ ਪ੍ਰਭਾਵ ਪੈਂਦਾ। ਤਾਂ ਸਹੀ ਗੱਲ ਹੈ ਉਹਨਾਂ ਦੀ, ਕਿਉਂਕਿ ਜਿੱਦਾਂ ਆ ਜਿਹੜੇ ਕੇਂਦਰੀ ਵਿਦਿਆਲੇ ਹੁੰਦੇ ਆ, ਇਹਦੇ ਵਿੱਚ ਉਮਰ ਹੱਦ ਹੁੰਦੀ ਹੈ, ਉਸ ਉਮਰ ਹੱਦ ਨੂੰ ਚੈਲੰਜ ਕੀਤਾ ਗਿਆ ਸੀ। ਤਾਂ ਉਹਨਾਂ ਨੇ ਕਿਹਾ ਕਿ ਨਹੀਂ, ਛੋਟੀ ਉਮਰ ਦੇ ਵਿੱਚ ਬੱਚੇ ਸਕੂਲ ਨਹੀਂ ਭੇਜੇ ਜਾਣੇ ਚਾਹੀਦੇ। ਤਾਂ ਬਿਲਕੁਲ ਇਹਦੇ ਤੇ ਮੈਂ ਕਹਿੰਦਾ ਕਿ ਪੂਰੇ ਜਿੰਨੇ ਵੀ ਸਕੂਲ ਨੇ ਇੰਡੀਆ ਦੇ, ਈਵਨ ਦੋ ਕਿ ਪਲੇਵੈਲ ਸਕੂਲ ਵੀ ਜਿਹੜੇ ਆ, ਆਂਗਣਵਾੜੀ ਵੀ ਹੈ, ਉੱਥੇ ਵੀ ਦੁਬਾਰਾ ਵੇਖਣਾ ਚਾਹੀਦਾ, ਨਜ਼ਰਸਾਨੀ ਕਰਨੀ ਚਾਹੀਦੀ ਹੈ ਕਿ ਬੱਚਾ ਕਿਸ ਉਮਰ ਤੋਂ ਸ਼ੁਰੂਆਤ ਕਰੇ ਉਸ ਸਫ਼ਰ।